नाज़रीन दो तीन शोआं 'ਚ आ गया लेकिन मेरा तारफ नहीं कराया। मैं कहा मैं तारफ करा देवां नाले ते नाले तुहाडे नाल दो चार गल्लां कर लईए। असीं गल इह है कि असीं प्रोग्राम करन लगे बंद। प्रोग्राम असीं लगे करन बंद क्योंकि नाज़रीन गल इह है कि मैनूं एक बीमारी है। दस्सिया ही नहीं तुसीं स्टार्ट ही दस्सिया कि मैनूं बीमारी ये है कि जदों भी मैं कोई 2 4 6 महीने साल काम कर लवां ना मैं उतों अक जाना। वाह क्या बात क्या बात क्या बात। ਤੁਹਾਡੀ ਬਿਮਾਰੀ ਵੈਸੇ ਆਮ ਬੰਦਿਆਂ ਨੂੰ ਹੀ ਆ ਇਹ ਕੋਈ ਤੁਹਾਡੀ ਇਕੱਲੇ ਦੀ ਨਹੀਂ ਬਿਮਾਰੀ। अक इदां जाना कि कोई भी ना काम मैं करदा ना जो फिर फैल जाता ना फिर मैनूं ये हुंदा कि यार मैं हुण कोई होर कुछ नवां करा। अच्छा वो नवां करन दे चक्कर च फिर मैं सोचदा मैं पुराना ही करदा रहिंदा। क्या बात वाह वेरी गुड सुभानत। ਉਹ ਕੀ ਤੈਨੂੰ ਮਿਸਰੇ ਸੁਣਾਉਣ ਦੇ ਕੀ ਬਾਤ ਹੈ। ਇੱਕ ਮਿੰਟ ਠਹਿਰ ਜਾਓ ਉਸਤਾਦ ਜੀ ਖੁੱਲ ਕੇ ਗੱਲ ਕਰੋ ਕੀ ਕਹਿਣਾ ਚਾਹ ਰਹੇ ਹੋ ਤੁਸੀਂ। ਅਸਲ 'ਚ ਗੱਲ ਇਹ ਕਰਨਾ ਚਾਹ ਰਿਹਾ ਸਾਂ ਭਾਈ ਉਦਾਂ ਹੀ ਕਰੋ ਤੁਸੀਂ ਬੋਲੋ ਜੋ ਕੀ ਨਿਕਲਿਆ ਦੇਖੋ ਮੇਰਾ ਸਾਹ ਨਿਕਲ ਜਾਣਾ। ਗੱਲ ਇਹ ਹੈ ਨਾਜ਼ਰੀਨ ਕਿ ਰੋਡ ਸ਼ੋ ਜਿਹੜਾ ਮੈਂ ਕਰਦਾ ਸੀ ਨਾ ਉਹ ਮੈਂ ਕਰ ਲਏ 2-3 ਸਾਲ ਫਿਰ ਹੋਰ ਬਹੁਤ ਲੋਕਾਂ ਨੇ ਕਰ ਲਏ। ਫਿਰ ਮੈਂ ਸੋਚਿਆ ਕਿ ਮੈਂ ਕੁਝ ਹੋਰ ਕਰਾਂ ਬਾਬਾ ਜੀ। ਮਸਲਨ ਜਿਹੜਾ ਚੈਨਲ ਹੁੰਦਾ ਨਾ ਮੈਂ ਤੁਹਾਨੂੰ ਅੱਜ ਦੱਸਾਂ ਤੁਸੀਂ ਵੀ ਜਿਹੜੇ ਲੋਕਾਂ ਦਾ ਚੈਨਲ ਆ YouTube ਦਾ ਮੈਂ ਤੁਹਾਨੂੰ ਐਕਸਪੀਰੀਅੰਸ ਦੱਸਦਾ। ਟੀਵੀ ਹੋਵੇ ਚਾਹੇ ਚੈਨਲ ਹੋਵੇ ਚਾਹੇ ਕੋਈ ਸਕਰੀਨ ਕਿਸੇ ਵੀ ਕੋਈ ਵੀ ਸਕਰੀਨ ਹੋਵੇ ਸਵਾਏ ਉਹ ਲੈਮਨ 'ਚ ਜਿਹੜੀ ਪੈਂਦੀ ਹੈ ਸਕਰੀਨ ਉਹ ਤੋਂ ਇਲਾਵਾ ਕੋਈ ਵੀ ਸਕਰੀਨ ਹੋਵੇ ਦੇਖਣ ਵਾਲੀ ਉਹਦੇ 'ਚ ਕੋਈ ਵੀ ਤੁਸੀਂ ਸ਼ੋਅ ਸ਼ੁਰੂ ਕਰਦੇ ਨਾ ਫਰੀਦ ਸਾਹਿਬ ਜੀ ਹੋ ਸਕਦਾ ਪਹਿਲੇ ਨਾ ਲੋਕਾਂ ਨੂੰ ਅੱਛਾ ਲੱਗੇ ਲੇਕਿਨ ਉਹਨੂੰ ਕਰੀ ਜਾਣਾ ਚਾਹੀਦਾ। ਉਹ ਫਿਰ ਰਜਿਸਟਰਡ ਹੋ ਜਾਂਦਾ ਉਹਨੂੰ ਕਹਿੰਦੇ ਸ਼ੋਅ ਰਜਿਸਟਰਡ ਹੋ ਗਿਆ। ਸਹੀ ਗੱਲ ਸਹੀ ਠੀਕ ਹੈ ਜੀ ਸਹੀ। ਜਿਸ ਤਰ੍ਹਾਂ ਉਹ ਭਾਵੇਂ ਫਿੱਕਾ ਹੀ ਹੋਵੇ ਬਹੁਤ ਫਿੱਕੇ ਹੋ ਰਹੇ ਨੇ ਕੰਮ ਹੋ ਰਹੇ ਲੇਕਿਨ ਉਹ ਕਰੀ ਜਾ ਰਹੇ ਉਹੀ ਉਹ ਐਸਾ ਅੱਲਾ ਬਰਕਤ ਪਾ ਦਿੰਦਾ। ਸਹੀ ਅਸੀਂ ਤਜਰਬੇ ਕਰਦੇ ਕਰਦੇ ਸਾਲ ਲੰਘਾਤਾ। ਸਾਡਾ ਹਰ ਸ਼ੋਅ ਦੂਜੇ ਨਾਲੋਂ ਮੁਖਤਲਿਫ ਉਹ ਨਾ ਹੁਣ ਡਰਾਮਾ ਚੱਲਦਾ ਕੋਈ ਪਰੀਜ਼ਾ ਡਰਾਮਾ ਚੱਲਦਾ ਹਾਂਜੀ ਸਟਾਰਟ ਵਾਲੇ ਉਹਦੇ ਤੁਸੀਂ ਵਿਊਜ਼ ਦੇਖੋ ਪਹਿਲੇ 1 ਮਿਲੀਅਨ ਅੱਧਾ ਮਿਲੀਅਨ 2 ਮਿਲੀਅਨ ਹੁਣ ਤੁਸੀਂ ਦੇਖੋਗੇ 9-10 ਮਿਲੀਅਨ। ਉਹਦੀ ਵਜ੍ਹਾ ਕੀ ਹੈ ਕਿ ਉਹ ਚੱਲਦੇ ਸੀਕੁਐਂਸ ਬਣ ਗਿਆ ਲੋਕ ਵੇਟ ਕਰਨ ਲੱਗ ਪਏ। ਸਮਝ ਆ ਰਹੀ ਗੱਲ ਦੀ ਹਾਂਜੀ। ਤੇ ਇਸ ਤੋਂ ਡਰਾਵਾ ਅਗਰ ਰੋਜ਼ ਹਰ ਹਫਤੇ ਇੱਕ ਨਵਾਂ ਕਿਸ਼ਤ ਲਾਉਣ ਜਿਹਦੇ 'ਚ ਨਵੀਂ ਸਟੋਰੀ ਹੋਵੇ ਤੇ ਉਹ ਮੁੱਕ ਜਾਏ ਤੇ ਅਗਲੀ ਵਾਰੀ ਨਵੀਂ ਸਟੋਰੀ ਹੋਵੇ ਕਦੀ ਵੀ ਸ਼ੋਅ ਰਜਿਸਟਰ ਨਹੀਂ ਹੋ ਸਕਦਾ। ਸਹੀ ਗੱਲ ਹੈ ਭਾਈ ਸਮਝ ਆਈ ਬਿਲਕੁਲ ਸਹੀ। ਹਾਂ ਤੇ ਹੁਣ ਅਸੀਂ ਕੋਈ 2-3 ਉਹ ਸ਼ੋਅ 'ਚ ਅਸੀਂ ਛੱਡ ਦੇਣੇ ਕਰਨੇ ਠੀਕ ਹੁਣ ਐਵੇਂ ਐਨੂੰ ਹੁਣ ਆਪਾਂ ਸੀਕੁਐਂਸ ਵਾਈਜ਼ ਸ਼ੋਅ ਕਰਨੇ। ਵਾਹ 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 ਵਾਹ। ਸੀਕੁਐਂਸ ਤੋਂ ਮੁਰਾਦ ਹੈ ਕਿ ਇੱਕ ਪੈਟਰਨ ਇੱਕ ਕੰਟੈਂਟ ਸ਼ੁਰੂ ਕਰ ਲੈਣਾ ਹਰ ਹਫਤੇ ਉਹ ਯਾਨੀ ਕਿ ਉਹ ਚੱਲਦਾ ਰਹਿਣਾ ਜਿਹਦੀ ਕਿਸ਼ਤ ਚੱਲੀ ਜਾਵੇ ਕਿਸ਼ਤ ਵਾਰ। ਹਾਂ ਸਿਚੁਏਸ਼ਨਲ ਸ਼ੋਅ ਤੇ ਕਿਸ਼ਤ ਵਾਈਜ਼ ਇਹੀ ਗੱਲ ਉਹਨਾਂ ਨੇ ਕੀਤੀ ਹੈ ਯਾਰ ਤਰਜਮੇ ਵਾਲਾ ਵਾ ਯਾਰ ਸਿੱਧੀ ਜੀ ਗੱਲ ਆ ਵੀ ਕਿਸ਼ਤਾਂ ਤੇ ਜਿੱਦਾਂ ਲਈਦਾ ਵਾ ਨਾ ਵੀ ਪੱਖਾ ਲੈ ਲਓ ਵੀ ਹਰ ਮਹੀਨੇ ਕਿਸ਼ਤ ਦੇਣੀ ਆ ਇਦਾਂ ਹੀ ਉਹ ਚੱਲਣਾ ਚਾਹੀਦਾ। ਇਹ ਜਿੱਦਾਂ ਭਾਵੇਂ ਪਠਾਣਾ ਕੋਲੋਂ ਲੈ ਲਈਦਾ ਨਾ ਜਾਂ ਕਿਸ਼ਤਾਂ ਵਾਲੀ ਦੁਕਾਨ ਤੋਂ ਲੈ ਲਈਦਾ ਜਾਂ ਕਿਸੇ ਹੋਰ ਤੋਂ ਲੈ ਲਈਦੀ ਕਿਸ਼ਤ ਤੇ ਪੱਖਾ ਲੈ ਲਈਦਾ। ਨਿਓਲੇ ਦੇ ਅੱਬੂ ਚੁੱਪ ਕਰ। ਇਹ ਦੇਖੋ ਸਾਲੀ ਇੰਜ ਕਰਿਆ ਵੀ ਤੂੰ ਗੱਲ ਅੱਗੇ ਫੜਾਉਂਦੇ ਆ। ਓਏ ਇੱਕ ਮਿੰਟ ਸਹੀ ਕਰੋ ਗੱਲ ਤੁਸੀਂ। ਹਾਂ ਮੈਂ ਕਹਿਣਾ ਚਾਹ ਰਿਹਾ ਸੀ ਕਿ ਹੁਣ ਅਸੀਂ ਕੋਈ 2-3-4 ਸ਼ੋਅ ਐਸੇ ਕਰਦੇ ਆ ਜਿਹੜੇ ਫਿਰ ਉਹੀ ਕਰੀਏ ਉਹ ਰਜਿਸਟਰਡ ਕਰਾਈਏ ਉਹ ਰਜਿਸਟਰਡ ਹੋ ਜਾਣ ਠੀਕ ਹੈ ਨਾ। ਉਹਨਾਂ 'ਚ ਅਗਰ ਕੋਈ ਨਹੀਂ ਸਹੀ ਮਤਲਬ ਕਿ ਕੋਈ ਖਾਮੀ ਹੈ ਤੇ ਉਹ 'ਚ ਦੂਰ ਕਰੋ। ਸਹੀ ਗੱਲ ਹੈ ਜੀ। ਆਹਿਸਤਾ ਲੱਗੇ ਰਵਾਂਗੇ ਜੀ ਤੇ ਖਾਮੀ ਇਨਸ਼ਾਅੱਲਾ ਦੂਰ ਹੋ ਜਾਏਗੀ। ਹਰ ਸ਼ੈ ਨਹੀਂ ਹੁੰਦੀ ਐਸੀ ਵੀ ਜਿਹਦੀ 'ਚ ਖਾਮੀ ਦੂਰ ਨਾ ਹੋ ਸਕੇ। 99% ਖਾਮੀਆਂ ਦੂਰ ਹੋ ਜਾਂਦੀਆਂ ਨੇ। ਕੋਈ ਚੀਜ਼ ਹੁੰਦੀ ਹੈ ਜਿਹਦੇ 'ਚ ਖਾਮੀ ਨਹੀਂ ਦੂਰ ਹੁੰਦੀ ਉਹ ਰਹਿੰਦੀ ਹੈ। ਅੱਛਾ ਤੈਨੂੰ ਇਹ ਮੁਨਾਫਕ ਕਿਉਂ ਲੱਗਦਾ ਵਾ ਮਤਲਬ ਰੋਜ਼ ਤੂੰ ਸਵੇਰ ਸ਼ਾਮ ਜੀ ਸਾਜੀ ਇਹ ਮੁਨਾਫਕ ਲੈ ਕੇ ਵੀ ਇਹਨੂੰ ਤੂੰ ਆਇਆ ਔਰ ਅਕਸਰ ਮੁਨਾਫਕ ਲੈ ਕੇ ਵੀ ਤੂੰ ਆਉਣਾ। ਭਾਜੀ ਮੇਰੀ ਗੱਲ ਸੁਣੋ ਗੌਰ ਨਾਲ ਇਹ ਮੈਨੂੰ ਹੀ ਮੁਨਾਫਕ ਨਹੀਂ ਲੱਗਦਾ ਇਹ ਆਪਣੇ ਆਪ ਨੂੰ ਵੀ ਮੁਨਾਫਕ ਲੱਗਦਾ। ਆ ਭਾਈ ਮੇਰਾ ਕਲਰ ਉਦਾਂ ਦਾ ਵਾ ਕਿਦਾਂ ਦਾ ਠੀਕ ਹੈ ਨਹੀਂ ਮੁਨਾਫਕ ਕਰਗਾ ਬਾਕੀ ਮੈਂ ਅੰਦਰੋਂ ਨਹੀਂ ਹੈਗਾ ਮੁਨਾਫਕ। ਮੇਰੇ ਨੈਣ ਨਕਸ਼ ਉਦਾਂ ਦੇ ਹੋ ਸਕਦੇ ਆ ਮੈਂ ਅੰਦਰੋਂ ਨਹੀਂ ਹੈਗਾ ਮੁਨਾਫਕ। ਤੁਹਾਨੂੰ ਗਲਤਫਹਿਮੀ ਲੱਗੀ ਆ ਇਹ ਉਹ ਨਹੀਂ ਮੈਂ ਉਹ ਨਹੀਂ ਹੈਗਾ।
ਹਾਂ ਤੁਹਾਡਾ ਪਿਆਰ ਮੁਹੱਬਤ ਸਾਰਾ ਕੁਝ ਅੱਲਾ ਦਾ ਸ਼ੁਕਰ ਹੈ, ਸਾਰਾ ਕੁਝ ਬਹੁਤ ਅੱਛਾ ਹੈ। ਲੇਕਿਨ ਹੁਣ ਅਸੀਂ ਥੋੜਾ ਜਿਹਾ ਨਾ ਇਹ ਸ਼ੁਰੂ ਕਰਨ ਲੱਗੇ ਆ ਕੁਝ ਸ਼ੋਅ ਐਸੇ ਕਿ ਜਿਹੜੇ ਰੂਟੀਨ ਵਾਈਜ਼ ਚੱਲਣ। ਹੁਣ ਮੈਂ ਕੰਟੈਂਟ ਸ਼ੇਅਰ ਦੋਵਾਂ ਨੂੰ ਮੈਂ ਕਿਹਾ ਵੀ ਤੂੰ ਤੇ ਤੇਰਾ ਦਿਲਬਰ ਜਾਨੀ ਇਦਾਂ ਉਹ ਬਿਜਲੀ ਦੇ ਬਿੱਲ ਵਾਲਾ ਇਹਨੇ ਕੀਤਾ ਤਾਂ ਲੋਕਾਂ ਨੇ ਬਹੁਤ ਪਸੰਦ ਕੀਤਾ, ਥੱਲੇ ਬਹੁਤ ਐਪਰੀਸ਼ੀਏਟ ਕੀਤਾ ਔਰ ਉੱਥੋਂ ਮੈਨੂੰ ਅੰਦਾਜ਼ਾ ਆਇਆ ਕਿ ਯਾਰ ਹਾਂ ਲੋਕ ਚਾਹ ਰਹੇ ਨੇ ਕਿ ਇਹਨੂੰ ਕੀਤਾ ਜਾਏ। ਓਏ ਇਹਨੂੰ ਦਹਾਣਾ ਤੇਰਾ ਵਿੱਚ ਇਧਰ ਆ ਯਾਰ, ਉਹ ਤੂੰ ਇਧਰ ਆ ਚੱਲ ਓਏ ਓਏ। ਇਹ ਉਸਮਾਨ ਸਾਹਿਬ ਨੇ, ਤੁਹਾਨੂੰ ਪਤਾ ਤੁਸੀਂ ਦੇਖਿਆ ਵੀ ਇਹ ਸ਼ੋਆਂ 'ਚ। ਇਹਨੂੰ ਮੈਂ ਕਿੰਨੇ ਮਹੀਨਿਆਂ ਤੋਂ ਕਹਿ ਰਿਹਾ ਯਾਰ ਤੂੰ ਆਪਣਾ ਕੋਈ YouTube ਚੈਨਲ ਬਣਾ। ਮੈਂ ਕਹਿ ਰਿਹਾ ਕਿ ਰੈਸਟੋਰੈਂਟ ਤੇ ਨਾ ਕੋਈ ਗੇਮ ਪਾ ਨਵੀਂ, ਕੋਈ ਗੇਮ ਯਾਨੀ ਥੋੜਾ ਮੁਨਫਰਦ ਹੋ ਬਾਕੀਆਂ ਨਾਲੋਂ, ਕੋਈ ਐਸਾ ਕੰਮ ਕਰ, ਕੋਈ ਗੇਮ ਸ਼ੋਅ ਇੱਥੇ ਜਿਹੜੇ ਲੋਕੀ ਤੇਰੇ ਕੋਲ ਆਉਂਦੇ ਆ ਨਾ ਉਹਨਾਂ ਨਾਲ ਗੇਮ ਸ਼ੋਅ ਸ਼ੁਰੂ ਕਰ ਲਾ। ਅਗਰ ਉਹ ਜਿੱਤ ਜਾਣ ਤੇ ਉਹਨਾਂ ਨੂੰ ਰੋਟੀ ਜੋ ਲੈਸ ਕਰ ਦੇ, ਅਗਰ ਹਾਰ ਜਾਣ ਤੇ ਉਹਨਾਂ ਕੋਲ ਐਕਸਟਰਾ ਪੈਸੇ ਲੈ ਲਾ। ਐਕਸਟਰਾ ਪੈਸੇ ਲੈ ਕੇ ਉਹਦਾ ਡੋਨੇਟ ਕਰਦੇ ਬੰਦਾ ਹੈ, ਐਕਸਟਰਾ ਪੈਸੇ ਲੈ ਕੇ ਉਹ ਡੋਨੇਟ ਕਰਦੇ ਕਿਸੇ ਗਰੀਬ ਨੂੰ। ਇਹ ਤੇਰਾ ਛੋਟਾ ਪਨ ਵੱਡਾ ਪਨ, ਠੀਕ ਆ, ਇਹ ਤੇਰਾ ਵੱਡਾ ਪਨ ਆ। ਹਾਂ ਨਹੀਂ ਤੇ ਜਦੋਂ ਘਾਟ ਹਾਰੇਗਾ ਤੇ ਉਦੋਂ ਫਿਰ ਨੁਕਸਾਨ। ਕੋਈ ਗੱਲ ਨੁਕਸਾਨ ਨਹੀਂ ਹੁੰਦਾ ਸਰ, ਇੱਕ ਰੈਸਟੋਰੈਂਟ ਦੇ ਫੀਲਡ ਦੇ ਵਿੱਚ ਇਹ ਚੀਜ਼ਾਂ ਨੁਕਸਾਨ 'ਚ ਕਾਊਂਟ ਨਹੀਂ ਹੁੰਦੀਆਂ। ਲੋ ਜੀ ਨਾਜ਼ਰੀਨ, ਗੱਲ ਇਹ ਆ ਤੂੰ ਭਾਈ ਆਪਣਾ ਚੈਨਲ ਬਣਾ ਠੀਕ ਹੈ ਤੇ ਕੋਈ ਸ਼ੋਅ ਸ਼ੁਰੂ ਕਰ ਜਿਹੜਾ ਤੂੰ ਆਪਣੇ ਜਿਹੜੇ ਤੇਰੇ ਕਸਟਮਰ ਆਉਂਦੇ ਨੇ ਨਾ ਗਾਹਕ, ਉਹਨਾਂ ਦੇ ਨਾਲ ਉਹਨਾਂ ਨੂੰ ਥੋੜੀ ਜਿਹੀ ਇੰਜੋਇਮੈਂਟ ਮਿਲੇ। ਠੀਕ ਹੈ ਉਹਨਾਂ ਨਾਲ ਇੱਕ ਛੋਟੀ ਜਿਹੀ ਗੇਮ ਖੇਲ ਅੱਛਾ ਰੋਟੀ ਖਾਣ ਤੋਂ ਪਹਿਲੇ, ਤੇ ਅਗਰ ਉਹ ਜਿੱਤ ਜਾਣ ਤੇ ਉਹਨਾਂ ਨੂੰ ਲੈਸ ਕਰ 10 15 20 ਜਿੰਨਾ ਤੂੰ ਸਹਿ ਸਕਦਾ। ਤੇ ਅਗਰ ਤੂੰ ਜਿੱਤ ਜੇ ਤੇ ਜਿਹੜੇ ਉੱਪਰਲੀ ਰਕਮ ਆ ਉਹ ਤੂੰ ਡੋਨੇਟ ਕਰ ਦੇ, ਤੂੰ ਆਪ ਜੋ ਉਹ ਤੇਰੀ ਸਿਰ ਬੀੜਾ, ਉਹ ਤੇਰਾ ਦੀਨ ਮਾਨ ਆ। ਠੀਕ ਹੈ ਠੀਕ ਆ, ਠੀਕ ਹੈ। ਜੇ ਡੋਨੇਟ ਕਰਨੀ ਤੇ ਹੁਣੇ ਵਾਅਦਾ ਕਰ ਦੇ, ਤੇ ਨਹੀਂ ਕਰਨੀ ਜਾਂ ਸੋਚ ਲਾ। ਨਹੀਂ ਚੱਲ ਇਹ 100% 100% ਡੋਨੇਟ 100%। ਲੋ ਜੀ ਡੋਨੇਟ ਹੋਏਗੀ। ਉਸਤਾਦ ਜੀ ਇੱਕ ਗੱਲ ਤੂੰ ਆ 8 ਬੱਚੇ ਪਾਲ ਰਹੇ ਆ, ਇਹਨਾਂ ਚੋਂ ਕਈ ਯਤੀਮ ਵੀ ਨੇ, ਤੇ ਡੋਨੇਟ ਹੀ ਆ ਤੇਰੀ। ਤੇ ਕਈ ਮੇਰਾ ਦਿਲ ਕਰਦਾ ਮੈਂ ਆਪ ਯਤੀਮ ਕਰਦਾ। ਲਓ ਜੀ, ਨਹੀਂ ਤੂੰ ਆਪਣਾ ਚੈਨਲ ਬਣਾ ਠੀਕ। ਤੇ ਨਾਜ਼ਰੀਨ ਤੁਸੀਂ ਨਾ ਕਿਉਂਕਿ ਡੋਨੇਸ਼ਨ ਹੋਏਗੀ, ਜਿਹੜਾ ਹਰੇ ਉਹ ਤੂੰ, ਤੇ ਜਿਹੜਾ ਜੇ ਤੂੰ ਵੈਸੇ ਤੂੰ ਜ਼ਿਆਦਾ ਜਿੱਤਣਾ ਹੀ ਆ। ਪਰ ਉਹ ਗੇਮਸ ਹੁੰਦੀਆਂ ਨੇ, ਗੇਮਸ ਦੇ ਵਿੱਚ ਨਾਰਮਲੀ 10% ਹੀ ਚਾਂਸ ਹੁੰਦੇ ਆ ਪਬਲਿਕ ਦੇ ਵਿਨ ਕਰਨ ਦੇ, ਲੇਕਿਨ ਉਹ 10% ਵੀ 20% ਜਿੰਨਾ ਵੀ ਚਾਂਸ ਹੋਏਗਾ, ਲਾਈਕ ਅਗਰ ਕੁਝ ਡੋਨੇਸ਼ਨ ਇਕੱਠੀ ਹੋਏਗੀ ਵੱਲਾ ਆਲਮ ਉਹ ਸਟੇਟ ਫਾਰਵਰਡ ਕਿਸੇ ਨਾ ਕਿਸੇ ਗਰੀਬ ਦੇ ਵਾਸਤੇ, ਕਿਸੇ ਨਾ ਕਿਸੇ ਮੁਸਤਹਿਕ ਵਾਸਤੇ ਲੱਗੇ। ਕੋਈ ਵੀ ਜਿਹਦਾ ਘਰ ਆਪਣਾ ਨਾ ਹੋਵੇ, ਟੁੱਟਾ ਜਿਹਾ ਘਰ ਹੋਵੇ, ਨੀਵਾਂ ਜਿਹਾ ਘਰ ਹੋਵੇ, ਨਾਲੀ ਵੀ ਹੋਵੇ ਘਰ ਦੇ ਅੱਗੇ, ਅੰਦਰ ਕਮਰੇ ਵੀ ਟੁੱਟੇ ਹੋਣ, ਕਿਸੇ ਐਸੇ ਬੰਦੇ ਨੂੰ ਹੈ ਪ੍ਰੋਫੈਸਰ ਸਾਹਿਬ ਹਾਂ ਬਿਲਕੁਲ ਕਿਸੇ ਐਸੇ ਆਦਮੀ ਨੂੰ ਬੰਦਾ ਮਤਲਬ ਦੇ ਦਿੰਦਾ ਨਾ, ਗਰੀਬ ਆਦਮੀ ਦੇਖ ਕੇ। ਸਾਲਨ ਦਾ ਡੋਨੇਸ਼ਨ ਤੇ ਮੰਗਾਓ, ਸ਼ਰਟ ਵੀ ਜਿਹਨੇ ਕਿਸੇ ਦੀ ਪਾਈ ਹੋਵੇ ਔਰ ਰੋਜ਼ ਹੀ। ਅੱਛਾ ਇੱਕ ਮਿੰਟ, ਮੈਂ ਇਹ ਗੱਲ ਕਲੀਅਰ ਕਰਨੀ ਚਾਹ ਰਿਹਾ ਹਾਂ ਉਸਤਾਦ ਜੀ, ਤੁਸੀਂ ਇਹਨਾਂ ਕਰ ਲਓ ਗੱਲ ਉਸਮਾਨ ਭਾਈ ਨਾਲ, ਉਸ ਤੋਂ ਬਾਅਦ ਯਾਰ ਇੱਕ ਮਿੰਟ ਸ਼ਰਟ ਵਾਲੀ ਗੱਲ ਸੁਣ ਲਓ, ਸ਼ਰਟ ਵਾਲੀ ਗੱਲ ਸੁਣ ਸ਼ਰਟ ਵਾਲੀ ਗੱਲ ਮੈਂ ਨਹੀਂ ਉਸਤਾਦ ਜੀ, ਮੈਂ ਕਰਨੀ ਆ। 83 ਸ਼ਰਟਾਂ ਤੇ 9 ਪੈਂਟਾਂ ਮੈਂ ਦੇ ਕੇ ਆਇਆ ਵਾਂ। ਲਓ ਜੀ ਮੇਰੀ ਸੁਣ ਲਓ ਗੱਲ, ਮੈਨੂੰ ਇੱਕ ਦੋ ਮੈਸੇਜ, ਜੈਨੂਇਨ ਤੈਨੂੰ ਗੱਲ ਦੱਸਾਂ, ਮੇਰੇ ਕੋਲ ਮੈਸੇਜ ਵੀ ਪਏ ਨੇ। ਇੱਕ ਦੋ ਬੰਦਿਆਂ ਦੇ ਮੈਸੇਜ ਆਏ ਕਿ ਭਾਈਜਾਨ ਫੈਸਲ ਰਾਮੇ ਸਾਹਿਬ ਕੋ ਅਗਰ ਨਹੀਂ ਸ਼ਰਟਾਂ ਹੈਗੀਆਂ ਤੇ ਅਸੀਂ ਪੈਸੇ ਭੇਜ ਦਿੰਨੇ ਆ। ਠੀਕ ਹੈ ਜੀ, ਜੈਨੂਇਨ। ਮੈਂ ਉਸਮਾਨ ਕੋ ਇੱਥੇ ਹੋਟਲ ਦੇ ਅੰਦਰ ਬੈਠਾ ਸੀ ਰਾਤ ਨੂੰ, ਤੈਨੂੰ ਮੈਂ 8 ਵਜੇ ਫੋਨ ਕੀਤਾ, ਗਵਾਹ ਸੀ ਦਾ। ਮੈਂ ਉਸ ਟਾਈਮ ਮੈਂ ਕਿਹਾ ਫੈਸਲ ਇੱਧਰ ਆ, ਮੈਨੂੰ ਨਹੀਂ ਪਤਾ ਅੱਗੇ ਰੋਲਾ ਕੀ ਆ। ਫੈਸਲ ਸਾਹਿਬ ਆਏ, ਮੈਂ ਦੁਕਾਨ ਤੇ ਲੈ ਗਿਆ, ਅੱਛੀ ਦੁਕਾਨ ਤੇ ਜਿੱਥੇ 350 400 ਰੁਪਏ ਵਾਲੀ ਸ਼ਰਟ ਹੁੰਦੀ ਆ। ਵੈਰੀ ਗੁੱਡ, ਹਾਂਜੀ ਲੰਡੇ 'ਚ ਨਹੀਂ ਲੈ ਗਿਆ, ਯਾਨੀ ਜਿੱਥੋਂ ਕੋਈ ਜਾ ਕੇ ਸ਼ਾਪਿੰਗ ਕਰ ਸਕਦਾ। ਉੱਥੇ ਮੈਂ ਕਿਹਾ ਫੈਸਲ ਲੈ ਲਾ ਜਿੰਨੀਆਂ ਸ਼ਰਟਾਂ ਲੈਣੀਆਂ। ਫੈਸਲ ਨੇ 2 ਸ਼ਰਟਾਂ ਕੱਢੀਆਂ, ਨਹੀਂ ਮਜ਼ਾਕ ਕਰ ਰਿਹਾ, ਜੈਨੂਇਨ ਸ਼ਰਟਾਂ ਨਵੀਆਂ। ਮੈਂ ਕਿਹਾ ਫੈਸਲ ਸਾਹਿਬ ਆ ਮੈਸੇਜ ਪੜ੍ਹ ਲਓ, ਮੈਨੂੰ ਕਿਉਂ ਜ਼ਲੀਲ ਕਰਾ ਰਹੇ ਹੋ। ਉਸਤਾਦ ਜੀ ਤੁਸੀਂ ਮੈਨੂੰ ਇਹਨੇ ਅੱਗੋਂ ਕਿਹਾ ਜੀ ਕਿ ਮੈਂ ਉਸਤਾਦ ਜੀ ਜਾਣ ਕੇ ਜਿਹੜੀਆਂ ਤੁਹਾਡੀਆਂ ਸ਼ਰਟਾਂ ਲੱਥੀਆਂ ਹੁੰਦੀਆਂ ਨਾ, ਉਹ ਮੈਂ ਸ਼ੌਕ ਨਾਲ ਜਾਣ ਕੇ ਮੁਹੱਬਤ ਨਾਲ ਪਾਉਣਾ। ਸ਼ਰਟਾਂ ਮੇਰੇ ਕੋਲ ਘਰ ਢੇਰ ਲੱਗਾ ਪਿਆ। ਇਹੀ ਗੱਲ ਆ। ਹੁਣ ਤੂੰ ਦੱਸ, ਲੋਕੀ ਮੈਨੂੰ ਕਹਿੰਦੇ ਨੇ ਕਿ ਯਾਰ ਫੈਸਲ ਨੇ ਉਹੀ ਸ਼ਰਟ ਪਾਈ ਜਿਹੜੀ ਹੁਣ ਤੂੰ ਦੱਸ ਵੀ ਕਿਉਂ ਪਾਉਣਾ ਤੂੰ, ਜੇ ਤੇਰੇ ਕੋਲ ਨਵੀਆਂ ਹੈਗੀਆਂ। ਉਸਤਾਦ ਜੀ ਮੈਂ ਕੋਈ ਨਵੀਆਂ ਤੁਹਾਨੂੰ ਨਹੀਂ ਪਤਾ। ਤੁਸੀਂ ਨਹੀਂ ਲੈਣਾ ਪਾਉਂਦੇ ਬਸ। ਹਾਂਜੀ ਪੰਜ ਗੁੱਸੇ ਚ ਆ ਗਏ, ਪੰਜ ਗੁੱਸੇ ਚ। ਤੁਸੀਂ 2 ਵਾਰੀ ਆਏ ਹੈਗੇ ਹੋ, ਕਿੱਦਾਂ ਮੇਰੇ ਮਾਸ਼ਾਅੱਲਾ ਇਹ ਟੰਗੀਆਂ ਹੋਈਆਂ ਨੇ। ਹਾਂਜੀ ਹਾਂਜੀ। ਮੈਂ ਸਿਰਫ ਔਰ ਸਿਰਫ ਇਹ ਕਹਿਣਾ ਚਾਹ ਰਿਹਾ ਸੀਗਾ, ਮੈਨੂੰ ਦੁੱਖ ਹੋਇਆ ਉਸਤਾਦ ਜੀ ਤੇ, ਕਿ ਉਸਤਾਦ ਜੀ ਤੁਸੀਂ ਉਸ ਬੰਦੇ ਦੀ ਗੱਲ ਦਾ ਉਹਨੂੰ ਜਵਾਬ ਨਹੀਂ ਦਿੱਤਾ। ਉਹਨੂੰ ਕਹਿਣਾ ਚਾਹੀਦਾ ਸੀਗਾ ਕਿ ਫੈਸਲ ਮਾਸ਼ਾਅੱਲਾ ਆਪ ਹੀ ਨਹੀਂ, ਕਿ ਜਿਹੜੀ ਮੈਂ ਇੱਕ ਸ਼ਰਟ ਪਾਉਣਾ ਉਹਦੀ ਵਾਰੀ ਉਸਤਾਦ ਜੀ ਅਗਲੇ ਮਹੀਨੇ ਆਉਂਦੀ। ਦੇਖੋ ਛੋਟਾ ਭਰਾ ਪਾ ਜਾਂਦਾ, ਫਿਰ ਉਸ ਤੋਂ ਛੋਟਾ ਪਾ ਜਾਂਦਾ, ਫਿਰ ਉਸ ਤੋਂ ਛੋਟਾ, ਉਹਦੀ ਵਾਰੀ। ਮੈਨੂੰ ਪਤਾ ਜਿੰਨੀਆਂ ਕਿ ਤੈਨੂੰ ਸ਼ਰਟਾਂ ਹੁੰਦੀਆਂ, ਜੁਮੇ ਰਾਤ ਦੀ ਰੋਟੀ ਅੱਜ ਵੀ ਤੁਹਾਡੇ ਘਰ ਆਉਂਦੀ ਆ ਵੈਸਲ। ਤੇ ਬਾਕੀ ਮੈਂ ਸ਼ੌਕ ਦੇ ਨਾਲ ਉਸਤਾਦ ਜੀ ਦੀ ਸ਼ਰਟ ਜਿਹੜੀ ਨਾ ਉਹ ਪਈਆਂ ਹੁੰਦੀਆਂ ਨੇ, ਮੈਂ ਜਿਹੜੀ ਮਰਜ਼ੀ ਪਾ ਲਵਾਂ, ਮੈਨੂੰ ਰੋਕਦੇ ਨਹੀਂ, ਕਿਉਂਕਿ ਮੈਨੂੰ
ਆਪਣਾ ਆਪਣਾ ਫੀਲ ਹੁੰਦਾ ਕਿ ਮੈਂ ਆਪਣੀ ਸ਼ਰਟ ਪਾਈ ਹੋਈ ਹੈ ਜਦੋਂ ਮੈਂ ਇਹ ਵੀ ਅੱਛਾ, ਜਿੱਥੇ ਮੇਰੀਆਂ ਸ਼ਰਟਾਂ ਪਈਆਂ ਹੁੰਦੀਆਂ ਨਾ, ਮੈਂ ਉੱਥੇ ਪਾਉਣਾ ਨਾ, ਤੇ ਮੈਂ ਲਾਉਣਾ ਵੀ ਉੱਥੇ ਹੀ ਆ। ਇਹ ਸਿਰਫ ਉੱਥੇ ਪਾਉਂਦਾ। ਇੱਕ ਸ਼ਰਟ ਆਪਣੀ ਤੁਹਾਡੀਆਂ ਸ਼ਰਟਾਂ ਦੇ ਵਿੱਚ ਸਿੱਟੀ ਆ, ਕਿਉਂ? ਉਹ ਬਸ ਮਿਕਸ ਕਰਦਾ ਉਹ ਪਾ ਲੈਂਦਾ ਕਿ ਵੀ ਉਹਦੀ ਅੱਛਾ ਕਿ ਮੇਰੀ ਵੇਚੀ ਆ, ਤੁਹਾਡੀਆਂ ਸ਼ਰਟਾਂ ਵੇਖ ਕੇ ਮਿਕਸ ਕਹੋਗਾ ਕਰਤੀ ਹੈ ਨੇ। ਆ ਤੁਸੀਂ ਹਿਸਾਬ ਲਾਓ ਹੁਣ ਕਿ ਮੈਂ ਇੱਕ ਨਵੀਂ ਪਹਿਲੀ ਵਾਰੀ ਜ਼ਿੰਦਗੀ 'ਚ ਮੈਂ ਸ਼ਰਟ ਪਾਈ ਹੈ, ਤੇ ਮੈਂ ਇੱਥੇ ਆ ਕੇ ਬੈਠਾ। ਇਹ 20-25 ਮਿੰਟ ਪਹਿਲੇ ਦੀ ਗੱਲ ਕਰ ਰਿਹਾ, ਕੱਢ ਕੇ ਅੱਜ ਪੜ। ਠੀਕ ਹੈ ਜੀ, ਹਾਲੇ ਮੈਂ ਆ ਕੇ ਬੈਠਾ ਹੀ ਆ। ਉਸਤਾਦ ਜੀ, ਇਹ ਸ਼ਰਟ ਤੁਹਾਨੂੰ ਛੋਟੀ ਨਹੀਂ ਹੋ ਗਈ? ਫਰੀਦ ਸਾਹਿਬ, ਮੈਂ ਉੱਥੇ ਹੀ ਬਟਨ ਲਾਏ ਨੇ, ਖੋਲ ਕੇ ਮੈਂ ਕਿਹਾ ਸਾਰਾ ਲੁੱਕ ਦਿਖਾਓ ਜੀ, ਇਹ ਦੇਖੋ, ਇਹ ਫਰੀਦ ਸਾਹਿਬ ਦੀ ਹੋ ਗਈ। ਹੁਣ ਕੱਲ ਨੂੰ ਫਰੀਦ ਪਾਵੇ, ਦੂਜੀ ਵਾਰੀ ਇਹ ਫਰੀਦ ਨੇ ਪਾਉਣੀ ਹੈ ਤੇ ਪੁਰਾਣੀ ਨਹੀਂ ਹੁੰਦੀ ਇਹ। ਨਹੀਂ ਉਸਤਾਦ ਜੀ, ਇਹ ਨਵੀਂ ਰਹਿਣੀ ਹੈ। ਇਹ ਪਤਾ ਕੀ, ਇਹ ਗਿਫਟ ਹੈਗਾ, ਤੋਹਫਾ ਮੇਰੇ ਉਸਤਾਦ ਜੀ। ਤੋਹਫਾ ਹੁੰਦਾ ਜਿਹੜਾ ਅਗਲਾ ਆਪਣੀ ਖੁਸ਼ੀ ਨਾ ਦੇਵੇ। ਉਹ ਆਉਂਦੇ ਨੈਸ਼ੀ ਪਾਤੀ ਵੀ ਉਸਤਾਦ ਜੀ ਤੁਹਾਨੂੰ ਛੋਟੀ ਹੋ ਗਈ ਹੈ, ਇਹਦਾ ਕੀ ਮਤਲਬ ਆ? ਉਸਤਾਦ ਜੀ ਗੱਲ ਸੁਣ ਲਓ, ਤੁਹਾਨੂੰ ਪਤਾ ਹੈ ਕਿ ਸਾਡੀ ਸਾਰੀ ਟੀਮ ਨੂੰ ਚੋਰੀ ਦੀ ਆਦਤ ਨਹੀਂ। ਮੈਂ ਜਿੰਨੀਆਂ ਵੀ ਸਾਡੇ ਕੋਲ ਸ਼ਰਟਾਂ ਲੈ ਕੇ ਆਇਆ, ਮੈਂ ਤੁਹਾਨੂੰ ਦੱਸ ਕੇ ਲਗਿਆ ਵਾਂ। ਦੱਸ ਕੇ ਨਹੀਂ ਲਿਜਾਈਦੀ, ਹਾਂਜੀ, ਪੁੱਛ ਕੇ ਲਿਜਾਈਦੀ ਕਿ ਅਗਲਾ ਕਵੇ ਲੈ ਜਾ, ਫੇਲ ਲਿਜਾਈਦੀ। ਤੇ ਜਿਹੜੀਆਂ ਸਾਡੀਆਂ ਤੁਸੀਂ ਪਾਉਂਦੇ ਰਹੋ ਪੈਂਟਾਂ, ਅੱਲਾ ਮਾਫੀ ਉਸਤਾਦ ਨੂੰ ਕਹਿ ਰਿਹਾ। ਤੋਬਾ ਤੋਬਾ, ਉਸਤਾਦ ਨੂੰ ਕਹਿ ਰਿਹਾ ਵੀ ਲੈ ਰਿਹਾ। ਓਏ ਛੋਟੀ ਕਬਰ ਤੇ ਪਾਣੀ ਪਾਇਆ ਹੁੰਦਾ, ਚੁੱਪ ਕਰ ਜਾ, ਚੁੱਪ ਕਰ ਜਾ ਮੇਰਾ। ਬਹਰਲ ਭੈਣ, ਗੱਲ ਇਹ ਹੈ, ਕੁੱਕੂ ਤੀਲੀ ਸਾਹਿਬ ਤੁਹਾਨੂੰ ਬਹੁਤ ਮੁਬਾਰਕ ਹੋਵੇ ਸਾਡੇ ਸਜਾਦ ਜਾਨੀ ਆਫੀਸ਼ੀਅਲ 'ਚ ਸ਼ਮੂਲੀਅਤ ਤੁਸੀਂ ਕੀਤੀ। ਉਸਤਾਦ ਜੀ ਮਿਹਰਬਾਨੀ ਜੀ। ਠੀਕ ਹੈ, ਤੇ ਬਸ ਇਹ ਤੁਹਾਨੂੰ ਕਹਿਣਾ ਸੀ ਕਿ ਹੁਣ ਨਾ ਫਾਰਮੈਟ ਚੇਂਜ ਕਰਨ ਲੱਗੇ ਆ ਕੋਈ ਆਪਣਾ ਹਿਸਾਬ, ਕਿਉਂਕਿ ਹਰ ਗੱਲ ਹਰ ਇੱਕ ਵਾਸਤੇ ਨਹੀਂ ਹੁੰਦੀ, ਸਾਰੇ ਵਾਸਤੇ ਅਸੀਂ ਗੱਲਾਂ ਕਰਨੀਆਂ ਚਾਹੀਦੀਆਂ ਨੇ, ਸ਼ੋਜ਼ ਕਰਨੇ ਚਾਹੀਦੇ ਨੇ। ਓਏ ਧੋਤੀ ਦੀ ਲੁੱਡੋ ਬਣਾਈ ਹੁੰਦੀ, ਮੇਰੀ ਗੱਲ ਸੁਣ ਗੱਲ ਕਰ ਰਹੇ ਆ ਯਾਰ। ਮੈਂ ਸਾਹਿਬ ਤੁਸੀਂ ਬਿਲਕੁਲ ਮੈਨੂੰ ਨਹੀਂ ਕਹਿ ਰਹੇ ਹੋ। ਅੱਛੀ ਗੱਲ ਆ। ਇਹ ਉਹ ਆਰਟਿਸਟ ਨਹੀਂ ਜਿਹੜਾ ਸਿਰਫ ਇਹ ਕਹਿੰਦਾ ਵਾ ਕਿ ਤੈਨੂੰ ਕੀ ਆ, ਫਿਰ ਜਾ ਕੰਮ ਕਰ, ਮੇਰਾ ਸੌਦਾ ਮੈਂ ਲਾਇਆ, ਤੂੰ ਕਿੱਧਰ ਆ ਗਿਆ, ਸਾਜੀ ਜਾ ਆਪਣਾ ਕੰਮ। ਇਹ ਇਦਾਂ ਨਹੀਂ ਕਰਦਾ, ਇਹ ਗੱਲ ਵੀ ਅੱਛੀ ਕਰਦਾ। ਸੱਚ ਮੈਂ ਇੱਕ ਗੱਲ ਕਰਾਂਗਾ, ਬੇਦਬਾ ਮਕਸੂਦ ਨਾ ਹਾਸਨ ਨਾ ਰਗਾਏ ਢੋਈ। ਚੰਗ ਰੋਡ ਤੇ ਬੰਦਾ ਮਰ ਗਿਆ ਬਗਲ ਚ ਲੈ ਕੇ ਡੋਈ। ਕੀ ਮੁਤਲਾ ਗਿਆ? ਵਾਹ ਜਗ੍ਹਾ ਬਦਲੀ ਯਾਰ, ਤੂੰ ਬਗਲ, ਕੀ ਬਾਤ। ਇਹ ਜਿਹੜੀ ਤਮ ਗੱਲ ਬਗਲ ਗਿਆ ਨਾ, ਇਹ ਕੱਲ ਦੀਆਂ ਡਾਂਗਾਂ ਦਾ ਅਸਰ ਹੈ, ਕੱਲ ਦੀਆਂ ਡਾਂਗਾਂ ਦਾ। ਇਹਨੂੰ ਨਹੀਂ ਪਈਆਂ, ਇਹਨਾਂ ਨੂੰ ਪਈਆਂ। ਇੱਕ ਹੋਰ ਨਾਲ ਹੀ ਖੁਸ਼ਖਬਰੀ ਕਰ ਲੈਣੇ ਆ। ਅੱਛਾ ਜੀ, ਕੁੱਕੂ ਸਾਹਿਬ ਨੂੰ ਮੈਂ ਆਪਣਾ ਸ਼ਾਗਿਰਦ ਕਰ ਲੈਣਾ। ਵਾਹ ਲਾ ਦੇ ਤਾੜੀ। ਠੀਕ ਹੈ ਕੁੱਕੂ ਸਾਹਿਬ? ਕੌਣ? ਤੂੰ। ਹੁਣ ਨਹੀਂ ਪਾਏ ਨਾ, ਤੁਸੀਂ ਮੇਰੇ ਸੀਨੀਅਰ ਹੋ, ਬਸ ਇੰਨਾ ਕੀ ਹੁੰਦਾ ਵਾ ਵੀ ਲੈ ਉਸਤਾਦ ਕਰ ਲਓ। ਮੇਰਾ ਉਸਤਾਦ ਇੱਕੋ ਹੀ ਆ। ਕੌਣ? ਵੈਸੇ ਤੁਸੀਂ ਇਹ ਆ ਚਾਤਬ ਸਾਹਿਬ, ਮੇਰੇ ਉਸਤਾਦ ਨੇ। ਆਤਮ ਸਾਹਿਬ ਸ਼ਾਇਰ ਜਿਹੜੇ? ਹਾਂਜੀ। ਨਹੀਂ ਤੇ ਤੂੰ ਬਦਲ ਲਾ ਉਸਤਾਦ। ਨਹੀਂ ਨਾ ਨਹੀਂ, ਰਵਾ ਅੱਜ ਕੱਲ ਹੈਗਾ ਟੈਨਸ਼ਨ। ਪਾਏ ਨੇ ਉਹ ਡਬਲ ਸਿਮ ਹੁੰਦਾ ਬੰਦਾ ਜਿਹੜਾ ਇਹ ਕੰਮ ਕਰਦਾ ਵਾ। ਤੂੰ ਕਿਉਂ ਨਹੀਂ ਬਦਲ ਰਿਹਾ? ਬਦਲ। ਨਹੀਂ ਉਸਤਾਦ ਜੀ, ਮੇਰਾ ਪਿਓ ਇੱਕੋ ਹੀ ਆ, ਉਸਤਾਦ ਤੇ ਪਿਓ ਇੱਕੋ ਹੀ ਹੁੰਦਾ। ਉਹਨਾਂ ਕੋਲ ਧਾਗਾ ਬਣਵਾਇਆ ਸੀ ਤੂੰ? ਨਹੀਂ ਮਠਿਆਈ ਉਹਨਾਂ ਨੇ ਤੇਰੇ ਮੂੰਹ ਲਾਈ, ਨਹੀਂ ਤੇ ਫਿਰ ਉਸਤਾਦ ਕਾਹਦਾ? ਉਸਤਾਦ ਜੀ ਉਹ ਮੇਰੇ ਸਿਰਫ ਉਸਤਾਦ ਇੱਜ਼ਤ ਕਰ ਲਈ ਹੈ, ਸੀਨੀਅਰ ਨੇ, ਉਸਤਾਦ ਨੇ, ਬਸ ਉਸਤਾਦ ਮੰਨ ਲੈ। ਦਿਲੋਂ ਮੰਨਣਾ ਪੈਂਦਾ, ਧਾਗਿਆਂ ਨਾਲ ਜਾਂ ਝੂਠੇ ਰਸਗੁੱਲੇ ਨਾਲ ਨਹੀਂ ਹੁੰਦੀ ਗੱਲ। ਅੰਦਰੋਂ ਮੰਨ ਲਵੇ ਵੀ ਮੇਰਾ ਉਸਤਾਦ ਆ, ਪਿਓ ਆ, ਬਸ ਗੱਲ ਮੁੱਕ। ਨਹੀਂ ਤੇ ਜੇ ਧਾਗਾ ਨਾ ਹੀ ਬੰਨੋ ਤੇ ਧਾਗੇ ਨਾਲ ਕੀ ਗੱਲ ਆ, ਵੜ ਨਹੀਂ ਲੰਘਣ ਦਿੰਦੇ। ਅੱਛਾ, ਜੇ ਮੰਨ ਲਓ ਤੇ ਉਸਤਾਦ ਹੋ ਜਾਂਦਾ। ਅੰਦਰੋਂ ਹੁੰਦਾ ਜਿਹਨੇ ਕੰਮ ਸਿੱਖਣਾ ਹੁੰਦਾ ਜਾਂ ਜਿਹਨੇ ਸਿਖਾਉਣਾ ਹੁੰਦਾ। ਯਾਰ ਤੂੰ ਮੈਨੂੰ ਇਹ ਦੱਸ ਵੀ ਧਾਗੇ ਬਣਾਉਣ ਤੋਂ ਤੇ ਮਠਿਆਈ ਤੋਂ ਬਗੈਰ ਉਸਤਾਦ ਮੰਨਿਆ ਜਾ ਸਕਦਾ ਕਿਸੇ ਨੂੰ? ਜਾ ਸਕਦਾ ਤੂੰ ਉਸਤਾਦ। ਇਦਾਂ ਮੰਨਿਆ ਵਾ? ਮੈਂ ਇਦਾਂ ਹੀ ਮੰਨਦਾ ਆਪਣੇ ਉਸਤਾਦ ਦੇ ਮੋਹਤਰਮ। ਮੈਂ ਜ਼ਿੰਦਗੀ 'ਚ 2 ਵਾਰੀ ਉਹਨਾਂ ਨੂੰ ਕੁੱਟਿਆ ਜੀ। ਨਹੀਂ ਤੇ ਮੈਂ ਧਾਗਾ ਬੰਨ ਦਿੰਨਾ ਨਾ। ਨਹੀਂ ਧਾਗਾ ਤੁਸੀਂ ਰਹਿਣ ਤੋਂ ਕੀ ਗੱਲ ਹੈ, ਮੇਰੀ ਨਾਰ ਰੋਕਣੀ ਹੈ, ਤੁਸੀਂ ਧਾਗਾ ਮੰਨ ਕੇ ਕੀ ਮਤਲਬ? ਨਹੀਂ ਧਾਗੇ ਵਾਲਾ ਉਸਤਾਦ ਪੱਕਾ ਹੁੰਦਾ ਨਾ। ਨਹੀਂ ਉਸਤਾਦ ਜੀ, ਮੈਂ ਜਿਨ੍ਹਾਂ ਦਾ ਸ਼ਾਗਿਰਦ ਹੈਗਾ, ਮੈਂ ਉਹਨਾਂ ਦਾ ਹੀ ਆ। ਤੁਸੀਂ ਮੇਰੇ ਸੀਨੀਅਰ ਹੋ, ਬਸ ਵੱਡੇ ਹੋ, ਮੌਲਾ ਨੇ ਤੁਹਾਨੂੰ ਇੱਜ਼ਤ ਦਿੱਤੀ ਹੈ, ਬਸ ਇੰਨਾ ਕੀ ਹੁੰਦਾ ਜਾਨੀ ਸਾਹਿਬ। ਤੂੰ ਸਹੀ ਕਹਿਣਾ, ਨੂੰ ਮੁਨਾਫਕ ਆਦਮੀ ਹੈ। ਇਹ ਮੁਨਾਫਕ ਨਾ ਹੁੰਦਾ, ਇਹਨੇ ਫੌਰਨ ਮੇਰਾ ਸ਼ਾਗਿਰਦ ਹੋ ਜਾਣਾ ਸੀ। ਉਹ ਨਹੀਂ ਭਾਏ ਨੇ, ਨਹੀਂ ਮੈਂ ਨਹੀਂ ਹੁੰਦਾ ਸ਼ਾਗਿਰਦ। ਠੀਕ ਹੈ, ਤੁਹਾਨੂੰ ਇੱਜ਼ਤ ਦਿੱਤੀ ਆ ਮਾਲਕ ਨੇ, ਮੈਂ ਤੁਹਾਡੀ ਇੱਜ਼ਤ ਕਰਦਾ। ਮੈਂ ਤੁਸੀਂ ਕੰਮ ਵਾਲੇ ਲੋਕ ਫੈਸਲ ਭਾਈ ਆ, ਹਾਲਾਂਕਿ ਉਸ ਮਹੱਲੇ 'ਚ ਰਹਿੰਦੇ ਆ। ਜਨਾਜ਼ਾ ਆਪ ਤੁਰ ਕੇ ਜਾ ਕੇ ਕਹਿੰਦਾ ਯਾਰ ਉੱਥੋਂ ਮੈਨੂੰ ਚੱਕ ਲਓ, ਇੰਨੀ ਬਰੀਕ ਗਲੀ। ਹਾਂ, ਤੰਗ ਗਲੀ। ਐਸੀ ਨਹੀਂ ਕਰਦੇ। ਕੁੱਕੂ ਮੈਂ ਮੁਨਾਫਕ ਲੈ ਕੇ ਆਇਆ, ਫਿੱਕਾ ਲੈ ਕੇ ਨਹੀਂ ਆਇਆ, ਗੱਲ ਹਿਸਾਬ ਵਾਲੀ ਕਰ। ਗੱਲ ਕੀ ਗੱਲ ਹੁੰਦੀ ਆ ਭਾਈ? ਮੈਨੂੰ ਪਤਾ ਕੀ ਲੱਗਦਾ, ਮੈਨੂੰ ਇਦਾਂ ਲੱਗਦਾ ਉਹ ਜਿੱਦਾਂ ਬੱਸਾਂ ਤੇ ਨਵੀਂ ਗੱਡੀ ਲਵੋ ਨਾ ਤੇ ਜੁੱਤੀ ਟੰਗੀ ਹੁੰਦੀ ਆ, ਸਜਾਦ ਜਾਨੀ ਆਫੀਸ਼ੀਅਲ ਨੇ ਜੁੱਤੀ ਟੰਗੀ ਆ। ਉਦਾਂ ਹੀ ਭਾਈ ਤੁਸੀਂ ਹੁਕਮ ਦੇਖ ਕੇ ਜੈਲਸ ਹੋਏ ਆ, ਮਰਜ਼ੀ ਹੈ ਤੁਹਾਡੀ। ਯਾਰ ਕੱਲਾ ਦੀ ਗੱਲ ਸਵੇ।